ਲੋ ਜੀ ਸਾਡੀ ਕਰਮ ਨਵਾਜ਼ੀ ਇਹ ਵੀ ਹੈਗੀ ਹੈ। ਅੱਬੂ ਵੀ ਜਿਹੜਾ ਭਰਪੂਰ ਹਿੱਸਾ ਲੈ ਰਹੇ ਸਮਾਨ ਢਵਾਉਣ। ਫਿਰ ਸਮਾਨ ਚੱਕ ਲਈਏ, ਫਿਰ ਖਾਣੇ ਦਾ ਟਾਈਮ ਹੋ ਜਾਣਾ ਇਨਸ਼ਾਅੱਲਾ। ਖਾਣਾ ਖਾਵਾਂਗੇ ਤੇ ਬਾਕੀ ਮਸਰੂਫੀਆਤ ਜੋ ਵੀ ਹੈ ਤੁਹਾਨੂੰ ਆਪਣੇ ਨਾਲ ਜਿਹੜਾ ਨਾ ਸ਼ੇਅਰ ਕਰਾਂ। ਜਿਹੜਾ ਨਾ ਖੁੱਲ ਗਿਆ ਹੈਗਾ, ਆ ਜਾਓ ਜਿੰਨੇ ਜਿੰਨੇ ਖਾਣਾ ਖਾਣਾ। ਮੀਆਂ ਸਾਹਿਬ ਖਾਣਾ ਡਟ ਕੇ ਖਾਣਾ ਹੈਗਾ, ਘਬਰਾਣਾ ਨਹੀਂ ਜੀ। अस्सलाम वालेकुम, ਕੀ ਹਾਲ ਚਾਲ ਆ? ਬੱਚਿਆਂ ਦੀ ਡਿਊਟੀ ਕਿਵੇਂ ਆ? ਬੜੀ ਸਖਤ ਹੈ ਨਾ। अस्सलाम वालेकुम सज्जनों बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ। ਜਨਾਬ ਹੋਵੇ ਤਾਂ ਅਸੀਂ ਤੁਹਾਨੂੰ ਰੋਜ਼ ਵਿਲੇਜ ਲਾਈਫ, ਟਰੈਵਲਿੰਗ ਵਲੌਗ, ਬਾਕੀ ਚੀਜ਼ਾਂ ਤੁਹਾਨੂੰ ਦਿਖਾਈਆਂ ਹੈਗੀਆਂ। ਇਨਸਾਨ ਦੀ ਜ਼ਿੰਦਗੀ ਵਿੱਚ ਮੁxtਲਫ ਚੀਜ਼ਾਂ ਵੀ ਆਉਂਦੀਆਂ ਰਹਿੰਦੀਆਂ ਨੇ, ਉਹ ਵੀ ਸ਼ੇਅਰ ਕਰਨੀਆਂ ਚਾਹੀਦੀਆਂ ਨੇ। ਤੇ ਸੋ ਅਸੀਂ ਆਪਣੇ ਆਡੀਅנס ਨਾਲ ਉਹ ਵੀ ਸ਼ੇਅਰ ਕਰਦੇ ਪਏ ਹਾਂ। ਸਭ ਤੋਂ ਪਹਿਲੇ ਤਾਂ ਸਾਡੀ ਇਹ ਦੁਆ ਹੈ ਕਿ ਅੱਲਾਹ ਤਾਲਾ ਹਰ ਕਿਸੇ ਨੂੰ ਆਪਣਾ ਬਣਿਆ ਹੋਇਆ ਜ਼ਾਤੀ ਘਰ ਦੇਵੇ। ਰੋਜ਼ ਕਿਰਾਇਆਂ ਦੇ ਘਰ ਤੇ ਜਿਹੜੀ ਸ਼ਿਫਟਿੰਗ ਆ ਇੰਤਹਾਈ ਮੁਸ਼ਕਲ ਪ੍ਰੋਸੈਸ ਹੈਗਾ, ਤੇ ਉਹ ਅਸੀਂ ਉਹਦੀ ਆਪ ਬੀਤੀ ਜਿਹੜੀ ਹੈ ਨਾ ਖੁਦ ਆਪਣੀ ਜ਼ਬਾਨੀ ਜਿਹੜੀ ਹੈ ਨਾ ਤੁਹਾਡੇ ਨਾਲ ਸੁਣਾਉਂਦੇ ਪਏ ਹੈਗੇ ਆ। ਤੇ ਸੋ ਜਿਹੜਾ ਅੱਜ ਤਕਰੀਬਨ 2 ਸਾਲ ਅਸੀਂ ਇਸ ਮਕਾਨ ਤੇ ਰਹੇ ਕਿਰਾਏ ਤੇ। ਅਲਹਮਦੁਲਿਲਾ ਸਾਡਾ ਕਿਰਾਏਦਾਰ ਬਹੁਤ ਅੱਛਾ ਸੀਗਾ। ਇੱਕ ਜਗ੍ਹਾ ਤੇ ਅਸੀਂ 10 ਸਾਲ ਵੀ ਰਹੇ, ਲੇਕਿਨ ਫਿਲਹਾਲ ਉਹਨਾਂ ਨੇ ਆਪਣੇ ਬੱਚੇ ਦੀ ਸ਼ਾਦੀ ਕਰਨੀ ਹੈ, ਤਾਂ ਸੋ ਸਾਨੂੰ ਮੂਵ ਆਊਟ ਹੋਣਾ ਪਿਆ ਦੂਸਰੇ ਘਰ ਦੇ ਵਿੱਚ। ਤੇ ਅੱਜ ਜਿਹੜਾ ਦੇਖੋ ਸਾਰਾ ਸਮਾਨ ਜਿਹੜਾ ਅਲਮਾਰੀਆਂ ਸ਼ਮਾਰੀਆਂ ਖੋਲ੍ਹਦੀਆਂ ਪਈਆਂ ਨੇ। ਇਹ ਆਪਣੇ ਭਾਈ ਨੇ ਆਪਣੇ ਨਾਲ ਹੈਲਪ ਕਰਾਉਣ ਲਈ ਆਏ ਨੇ, ਆਸਿਫ ਭਾਈ ਨੇ। ਹਾਂਜੀ, ਕੀ ਹਾਲ ਚਾਲ ਆ? ठीक हो? तबीयत सेहत? हाँ बोल, ये पुरानी बोल अपनी सारी उठा लो। तो शिफ्टिंग जी जा रही है। छोटा बच्चा उधर है, वह भी नाल है। जन्नत फातिमा जी देखो अपने खिलौने इकट्ठे करती पई है, अपने पैसे गुमे हुए कट लेने, अपनी कंघी कट ली, अपन चीज़ां जड़ियाँ बच्चे अलमारियां दे थल्ले सिट सुट लैंदे हैं ना, वो जड़ा उन्होंने की कहते ओह ਲੱਭ ਪਈਆਂ ਨੇ ਅਲਹਮਦੁਲਿਲਾ। ਤੇ ਬਾਕੀ ਇਹ ਦੇਖੋ ਅਲਮਾਰੀਆਂ ਖੁੱਲ ਗਈਆਂ ਨੇ, ਸਮਾਨ ਜਿਹੜਾ ਐਸਾ ਜਿਹੜਾ ਬਾਹਰ ਦੀ ਤਰਫ ਜਾ ਰਿਹਾ ਹੈ। ਤੇ ਸੋ ਇਸ ਘਰ ਨੂੰ ਅੱਜ ਅਲਵਿਦਾ ਕਰਦੇ ਪਏ। ਸ਼ੁਕਰੀਆ ਇਸ ਮਾਲਮ ਮਕਾਨ ਦਾ, ਸ਼ੁਕਰੀਆ ਇੱਥੇ ਦੇ ਮਹੱਲੇਦਾਰਾਂ ਦਾ, ਸ਼ੁਕਰੀਆ ਹਰ ਇੱਕ ਚੀਜ਼ ਦਾ ਅਲਹਮਦੁਲਿਲਾ ਨਾਲ। ਦੇਖੋ ਸਾਰੀਆਂ ਚੀਜ਼ਾਂ ਖੁੱਲ ਗਈਆਂ ਅਲਹਮਦੁਲਿਲਾ ਨਾਲ। ਨਾਸ਼ਤਾ ਕਰ ਲਿਆ ਅਸੀਂ ਸਾਰੇ ਨੇ, ਤੇ ਹੁਣ ਸਾਰਾ ਸਮਾਨ ਜਿਹੜਾ ਨਾ ਉਹ ਜਿਹੜਾ ਨਾ ਅਸੀਂ ਕੱਢਦੇ ਪਏ ਹੈਗੇ ਅਲਹਮਦੁਲਿਲਾ ਨਾਲ। ਇਹ ਦੇਖੋ ਇੱਕ ਇੱਕ ਸਮਾਨ ਖੋਲ ਕੇ ਪੀਸਸ ਦੀ ਸ਼ਕਲ 'ਚ ਅਸੀਂ ਰੱਖ ਲਿਆ ਹੈਗਾ, ਤੇ ਅਸੀਂ ਹੁਣ ਇਹਨੂੰ ਦੂਸਰੀ ਜਗ੍ਹਾ ਤੇ ਸ਼ਿਫਟ ਕਰਨ ਲੱਗੇ ਹਾਂ। ਲਓ ਜੀ, ਸ਼ਿਫਟਿੰਗ ਦੀ ਮਰਾਹਲ ਦੇ ਵਿੱਚ ਸਭ ਤੋਂ ਔਖਾ ਕੰਮ ਜਿਹੜਾ ਨਾ ਫਰਨੀਚਰ ਨੂੰ ਖੋਲ੍ਹਣਾ ਜਿਹੜਾ ਹੁੰਦਾ ਨਾ, ਇੱਕ ਇੱਕ ਚੀਜ਼ ਖੋਲ ਕੇ ਇਹਨੂੰ ਅੱਗੇ ਜਾ ਕੇ ਸ਼ਿਫਟ ਕਰਨਾ, ਮੈਨੇਜ ਕਰਨਾ ਬੜਾ ਹੀ ਮੁਸ਼ਕਲ ਹੁੰਦਾ ਹੈਗਾ। ਸੋ ਜਵਾਨ ਲੱਗਾ ਹੋਇਆ ਹੈ, ਇਨਸ਼ਾਅੱਲਾ ਅਸੀਂ 2 ਤੋਂ 3 ਘੰਟੇ 'ਚ ਪੂਰਾ ਜਿਹੜਾ ਸਮਾਨ ਜਿਹੜਾ ਨਾ ਉਹ ਇਨਸ਼ਾਅੱਲਾ ਲੈ ਜਾਣਾ। ਜਵਾਨ ਬਿਲਕੁਲ ਹਿੰਮਤ ਨਾਲ ਤੇ ਬੜੇ ਤਰੀਕੇ ਨਾਲ ਜਿਹੜਾ ਨਾ ਬੈੱਡ ਨੂੰ ਖੋਲ੍ਹਦਾ ਪਿਆ ਹੈਗਾ, ਕਿਉਂਕਿ ਬੈੱਡ ਦੇ ਵਿੱਚ ਅਗਰ ਥੋੜੀ ਜਿਹੀ ਵੀ ਕਾਣ ਪੈ ਜਾਵੇ ਨਾ, ਥੋੜੀ ਬਹੁਤੀ ਵੀ ਕਾਣ ਪੈ ਜਾਵੇ ਬੈੱਡ ਦੇ ਵਿੱਚ, ਅਲਮਾਰੀ ਵਿੱਚ ਜਾਂ ਬਾਕੀ ਚੀਜ਼ਾਂ 'ਚ, ਉਹ ਸਾਰੀ ਉਮਰ ਨਹੀਂ ਜਾਂਦੀ। ਕਹਿੰਦੇ ਨਾ ਦੀਵਾਰ 'ਚ ਵੀ ਕਾਣ ਪੈ ਜਾਵੇ ਤੇ ਸਾਰੀ ਉਮਰ ਨਹੀਂ ਜਾਂਦੀ, ਬਜ਼ੁਰਗ ਕਹਿੰਦੇ ਨੇ। ਤੇ ਸੋ ਜਦੋਂ ਵੀ ਤੁਸੀਂ ਸ਼ਿਫਟਿੰਗ ਕਰਨੀ ਆ ਬੜੇ ਸਾਫ਼ ਤਰੀਕੇ ਨਾਲ ਕਰਨੀ ਆ। ਔਰ ਮੇਰੀ ਸ਼ਿਫਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਦੁਆ ਇਹ ਹੁੰਦੀ ਕਿ ਅੱਲਾਹ ਤਾਲਾ ਸਭ ਨੂੰ ਆਪਣਾ ਆਪਣਾ ਘਰ ਦੇਵੇ, ਤੇ ਅੱਲਾਹ ਤਾਲਾ ਸਭ ਨੂੰ ਕਾਮਯਾਬ ਕਰੇ। ਸਾਡੇ ਘਰਾਣੇ ਜਿਹੜੇ ਨਾ ਉਹ ਜਿਹੜੇ ਨਾ ਹਾਜ਼ੇ ਮੁਸਕਰਾਉਂਦੇ ਨੇ, ਤੇ ਘਰ ਤੋਂ ਬਗੈਰ ਜਿਹੜਾ ਨਾ ਗੁਜ਼ਾਰਾ ਬਹੁਤ ਔਖਾ ਹੈਗਾ। ਇਨਸ਼ਾਅੱਲਾ ਦੁਆ ਕਰੋ ਕਿ ਅੱਲਾਹ ਤਾਲਾ ਸਾਨੂੰ ਹੀ ਆਪਣਾ ਘਰ ਦੇਵੇ। ਆਮੀਨ ਸੁਮਾ ਆਮੀਨ। ਲਓ ਜੀ, ਸਮਾਨ ਜਿਹੜਾ ਨਾ ਅਸੀਂ ਆ ਦੇਖੋ ਲੈ ਕੇ ਜਾਣੇ ਪਏ ਹੈਗੇ। ਪੂਰੇ ਘਰ ਦਾ ਸਮਾਨ ਜਿਹੜਾ ਨਾ ਲੈ ਕੇ ਜਾਣਾ ਵਾਕਈ ਬੜਾ ਹੀ ਮੁਸ਼ਕਲ ਕੰਮ ਹੈਗਾ। ਸਾਰਾ ਸਮਾਨ ਤਕਰੀਬਨ ਚਲਾ ਗਿਆ। ਇਹ ਵੀ ਕਮਰਾ ਤਕਰੀਬਨ ਖਾਲੀ ਹੋ ਗਿਆ। ਇਹਦੇ ਵਿੱਚ ਥੋੜਾ ਜਿਹਾ ਸਮਾਨ ਪਿਆ ਹੈਗਾ। ਨਾਲ ਆਸਿਫ ਭਾਈ ਤੇ ਸਫਦਰ ਭਾਈ ਦਾ ਕਮਾਲ, ਜਿਨ੍ਹਾਂ ਨੇ ਨਾ ਅੱਜ ਤਾਵਨ ਕੀਤਾ ਹੈਗਾ। ਕਿਵੇਂ ਸਹੀ? ਹਾਂ, ਘਰ ਦਾ ਸਮਾਨ ਲੈ ਕੇ ਜਾਣਾ ਸੌਖਾ ਕੰਮ ਆ? ਕੰਮ ਤਾਂ ਔਖਾ ਸੀ ਪਰ ਕਰਨਾ ਤਾਂ ਆਉਂਦੇ ਨਾ ਵਾਲਾ। ਅੱਛਾ ਚਲੋ ਸਫਦਰ ਭਾਈ ਸ਼ੁਕਰੀਆ। ਦੇਖੋ ਜੀ ਅਸੀਂ ਦੋਨੇ ਬੈਗ ਲੈ ਕੇ ਜਿਹੜਾ ਨਾ ਜਾ ਰਹੇ। ਇੱਧਰ ਆ ਬਈ। ਲਓ ਜੀ, ਅਸੀਂ ਹੁਣ ਨਵੇਂ ਸਫ਼ਰ ਦੀ ਤਰਫ ਚੱਲੇ ਆ। ਦੋਨਾਂ ਨੇ ਬੈਗ ਚੱਕ ਲਏ। ਕਿਵੇਂ ਆਸਫ? ਬਿਲਕੁਲ। ਹੁਣ ਫਿਰ ਦੁਆ ਕਰੋ ਸਾਡੇ ਵਾਸਤੇ ਕੋਈ। ਕਿਹੜੀ ਦੁਆ ਕਰਨ? ਨਵੀਂ ਜਗ੍ਹਾ 'ਚ ਚੱਲੇ ਆ। ਅੱਛਾ ਨਹੀਂ, ਘਰ ਵੀ ਆਪਣਾ ਬਣ ਜਾਵੇ ਨਾ ਅਲਹਮਦੁਲਿਲਾ ਨਾਲ। ਚਲੋ ਠੀਕ ਹੈ ਜੀ, ਫਿਰ ਸਮਾਨ ਚੱਕ ਲਈਏ, ਫਿਰ ਖਾਣੇ ਦਾ ਟਾਈਮ ਹੋ ਜਾਣਾ ਇਨਸ਼ਾਅੱਲਾ। ਖਾਣਾ ਖਾਵਾਂਗੇ ਤੇ ਬਾਕੀ ਮਸਰੂਫੀਆਤ ਜੋ ਵੀ ਹੈ ਤੁਹਾਨੂੰ ਆਪਣੇ ਨਾਲ ਜਿਹੜਾ ਨਾ ਸ਼ੇਅਰ ਕਰਾਂਗੇ।
ਇਹ ਵੀ ਸਮਝ ਲਓ ਕਿ ਨਵਾਂ ਘਰ ਸੀ, ਇਹਨੂੰ ਛੱਡ ਚੱਲੇ ਆ, ਹੁਣ ਪੁਰਾਣਾ ਹੋ ਜਾਏਗਾ। ਹੁਣ ਅਗਲੇ ਨਵੇਂ ਘਰ ਚੱਲਾਂਗੇ ਤੇ ਉੱਥੇ ਦੇ ਤੁਹਾਨੂੰ 10 ਰਾਤ ਜਿਹੜੇ ਨਾ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਂਦੇ ਹੈਗੇ ਆ। ਤੇ ਆਜੋ ਫਿਰ ਚੱਲੀਏ। ਕਹਿੰਦੇ ਨੇ ਨਾ ਕੰਮ ਸ਼ਮ ਕਰਨਾ ਚਾਹੀਦਾ, ਜ਼ਿੰਦਗੀ ਦਾ ਹਿੱਸਾ ਹੈਗਾ। ਤੇ ਸੋ ਮੁਸ਼ਕਲ ਟਾਈਮ ਵੀ ਜਿਹੜਾ ਇਹਨੂੰ ਨਿਭਾਉਣਾ ਚਾਹੀਦਾ। ਪਹਿਲੇ 3-4 ਰਕਸ਼ੇ ਲੈ ਗਏ ਤੇ ਇੱਕ ਰਕਸ਼ਾ ਹੋਰ ਲੋਡ ਕਰ ਲਿਆ ਹੈਗਾ ਆਪਾਂ, ਇਹ ਦੇਖ ਸਕਦੇ ਹੋ। ਤੇ ਸੋਲਰ ਪਲੇਟਾਂ ਸਾਰਾ ਕੁਝ ਜਿਹੜਾ ਲੈ ਚੱਲੇ ਆ ਲੈ ਰੱਖ ਲਓ ਜੀ। ਸਮਾਨ ਪੂਰਾ ਰਕਸ਼ਾ ਲੋਡ ਹੋ ਗਿਆ, ਫ੍ਰਿਜ, ਵਾਸ਼ਿੰਗ ਮਸ਼ੀਨਾਂ, ਸਾਰਾ ਕੁਝ ਅਲਹਮਦੁਲਿਲਾ ਨਾਲ। ਲੇਕਿਨ ਮੈਂ ਜਿਵੇਂ ਕਿ ਤੁਹਾਨੂੰ ਦੇਖਿਆ ਬੜਾ ਔਖਾ ਕੰਮ ਹੈ, ਬੜੀ ਭੱਜ ਦੌੜ ਹੁੰਦੀ ਹੈ। ਲੱਖਾਂ ਰੁਪਈਆਂ ਦਾ ਸਮਾਨ ਤੇ ਮੁੜ ਕੇ ਜਦੋਂ ਸ਼ਿਫਟਿੰਗ ਹੁੰਦੀ ਹੈ ਤਾਂ ਬੜੀ ਭੱਜ ਦੌੜ ਹੋ ਜਾਂਦੀ ਹੈਗੀ ਹੈ। ਤੇ ਸੌ ਖਿਆਲ ਨਾਲ ਭਾਈ। ਲਓ ਜੀ ਅਲਹਮਦੁਲਿਲਾ ਨਵੇਂ ਘਰ ਦੇ ਵਿੱਚ ਸਮਾਨ ਤਾਂ ਪਹੁੰਚ ਗਿਆ ਅਲਹਮਦੁਲਿਲਾ, ਲੇਕਿਨ ਸਮਾਨ ਹਲੇ ਬਿਖਰਿਆ ਸ਼ਿਖਰਿਆ ਖੜਾ ਵਾ, ਹਲੇ ਪੂਰੀ ਸੈਟਿੰਗ ਹੁੰਦੀ ਪਈ ਆ। ਦੇਖੋ ਹਰ ਪਾਸੇ ਤੇ ਸਾਰਾ ਸਮਾਨ ਟੋਟਲੀ ਜਿਹੜਾ ਬਿਖਰਿਆ ਹੋਇਆ ਦੇਖੋ, ਦੇਖ ਸਕਦੇ ਹੋ। ਇਹ ਸੂਰਤ ਹਾਲ ਹੈ ਜਨਾਬ। ਭਾਵਾਂ ਆਓ ਤੇ ਭਾਵਾਂ ਜਾਓ, ਜਿੱਥੋਂ ਆਣਾ ਹੈ ਉੱਥੇ ਵੀ ਸਮਾਨ ਬਿਖਰਿਆ ਹੁੰਦਾ ਤੇ ਜਿੱਥੇ ਜਾਣਾ ਹੈ ਉੱਥੇ ਵੀ ਸਮਾਨ ਜਿਹੜਾ ਨਾ ਇਹ ਦੇਖੋ ਲਾਲੋ ਲਾਲ ਸਾਰਾ ਕੁਝ ਹੋਇਆ ਪਿਆ। ਤੇ ਜਵਾਨ ਸੁਬਾ ਦਾ ਲੱਗਿਆ ਖੜਾ ਹੈ, ਇਹਨੇ ਵੀ ਬੜੀ ਹਿੰਮਤ ਕੀਤੀ ਹੈਗੀ ਮਾਸ਼ਾਅੱਲਾ। ਬੈਡ ਬੁੱਡ ਇਹਨੇ ਜਿਹੜਾ ਨਾ ਕੱਸਿਆ ਟਾਈਟ ਕੀਤਾ, ਅਲਮਾਰੀਆਂ ਦੇ ਕੰਮ ਅਸੀਂ ਸਮਾਨ ਢੋਣ ਤੇ ਲੱਗੇ। ਇਹਨੇ ਉਹਨਾਂ ਚਿਕਰ ਸਾਰਾ ਕੰਮ ਅਲਹਮਦੁਲਿਲਾ ਨਾਲ ਜਿਹੜਾ ਨਾ ਉਹ ਮੁਕਾਤਾ ਹੈਗਾ। ਕਾਰੀਗਰ ਬੰਦਾ ਬਈ ਰਮਜ਼ਾਨ। ਚਲੋ ਜੀ ਹੁਣ ਖਾਣੇ ਦਾ ਟਾਈਮ ਹੋ ਗਿਆ, ਖਾਣਾ ਖਾਣੇ ਆ। ਤੇ ਖਾਣਾ ਖਾਣ ਤੋਂ ਬਾਅਦ ਜਿਹੜਾ ਨਾ ਬਾਕੀ ਜਿਹੜਾ ਕੰਮ ਰਹਿ ਗਿਆ ਉਹ ਇਨਸ਼ਾਅੱਲਾ ਕਰਦੇ ਆ। ਤੇ ਥੋੜੀ ਜਿੰਨੀ ਤੁਹਾਨੂੰ ਲੁੱਕ ਦਿਖਾ ਦਈ ਆ, ਦੇਖੋ ਇਦਾਂ ਦੀ ਲੁੱਕ ਆ। ਇੱਧਰ ਸਾਈਡ ਤੇ ਮਸ਼ੀਨਾਂ ਰੱਖ ਦਿੱਤੀਆਂ ਤੇ ਇੱਧਰ ਜਨਾਬ ਖੜੇ ਨੇ, ਕੀ ਨਾਮ ਆ, ਮੀਆਂ ਸਾਹਿਬ। ਮੀਆਂ ਸਾਹਿਬ ਦੀ ਅੱਜ ਬੜੀ ਕਾਰਕਰਦਗੀ ਹੈ, ਬੜਾ ਹੱਥ ਤੇ ਬੜੀ ਸਪੋਰਟ ਹੈ ਮਾਸ਼ਾਅੱਲਾ, ਹੱਸਦਾ ਪਿਆ ਹੈਗਾ। ਤੇ ਸਵੇਰ 8 ਵਜੇ ਦੇ ਲੱਗੇ, 1 ਵੱਜ ਗਿਆ ਹੈਗਾ। ਤੇ ਬਾਕੀ ਕੰਮ ਸ਼ਮ ਕਰਦੇ ਅਲਹਮਦੁਲਿਲਾ। ਦੇਖੋ ਸਾਰੇ ਪਾਸੇ ਜਿੱਥੇ ਵੀ ਦੇਖਣਗੇ ਨਾ ਸਮਾਨ ਸਾਰਾ ਜਿਹੜਾ ਨਾ ਇਸ ਟਾਈਮ ਬਿਖਰਿਆ ਹੀ ਪਿਆ ਹੈਗਾ। ਤੇ ਐਸਾ ਐਸਾ ਤੁਹਾਨੂੰ ਪਤਾ ਸੈਟਿੰਗ ਹੁੰਦੀ, ਮਾਮਲਾਤ ਹੁੰਦੇ ਨੇ। ਉਹ ਕੀ ਕਹਿੰਦੇ, ਜਿਸ ਕਾ ਕੰਮ ਉਸੀ ਕੋ ਸਾਜੇ। ਤੇ ਔਰਤਾਂ ਦੇ ਕੰਮ ਨੇ ਤੇ ਔਰਤਾਂ ਹੀ ਇਹਨਾਂ ਨੂੰ ਸਾਡਾ ਕੰਮ ਸੀ ਲਿਆ ਕੇ ਤੇ ਫੁੱਟੇ ਲੈਣ ਲਾ ਦੇਣਾ। ਹੁਣ ਬੀਬੀਆਂ ਹੀ ਕਰਨਗੀਆਂ ਜੋ ਕਰਨਗੀਆਂ, ਭਾਵੇਂ ਬੇਗਮ ਕਰੇ, ਅੰਮਾ ਕਰੇ, ਭੈਣ ਕਰੇ, ਨੂੰਹ ਕਰੇ, ਤੇ ਭਾਵੇਂ ਸੱਸ ਕਰੇ, ਜੋ ਮਰਜ਼ੀ ਕਰੇ, ਉਹਨੇ ਹੀ ਕਰਨਾ ਜੋ ਕਰਨਾ। ਅਸੀਂ ਲਿਆ ਕੇ ਦਲ ਕਰ ਦਿੱਤੀ ਅਸੀਂ ਅਲਹਮਦੁਲਿਲਾ ਨਾਲ। ਸ਼ੁਕਰ ਹੈ ਅਲਹਮਦੁਲਿਲਾ ਸਾਰਾ ਸਮਾਨ ਸਾਰਾ ਓਪੀਅਨ ਨਾਲ ਜਿਹੜਾ ਪਹੁੰਚ ਗਿਆ ਹੈਗਾ। ਬਾਕੀ ਕੋਈ ਥੋੜਾ ਬਹੁਤਾ ਰਹਿੰਦਾ ਉਹ ਲਿਆ ਕੇ ਤੇ ਇੱਥੇ ਸੈੱਟ ਹੋ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਲਓ ਜੀ ਕਾਫੀ ਕੰਮ ਸ਼ਮ ਕੀਤਾ। ਉਸ ਤੋਂ ਬਾਅਦ ਅਲਹਮਦੁਲਿਲਾ ਦੁਪਹਿਰ ਦਾ ਟਾਈਮ ਹੋ ਗਿਆ ਤੇ ਅਲਹਮਦੁਲਿਲਾ ਖਾਣਾ ਜਿਹੜਾ ਨਾ ਖੁੱਲ ਗਿਆ ਹੈਗਾ। ਆ ਜਾਓ ਜਿੰਨੇ ਖਾਣਾ ਖਾਣਾ। ਮੀਆਂ ਸਾਹਿਬ ਖਾਣਾ ਡਟ ਕੇ ਖਾਣਾ ਹੈਗਾ, ਘਬਰਾਣਾ ਨਹੀਂ। ਥੋੜੀ ਨਹੀਂ ਖਾਣੀ ਰੋਟੀ, ठीक हो गया। सफदर मुर्गी बच्चे ना, बच्ची ना तो देखी मला। हाँ भी रमज़ान। हाँ जी अब्बू जी सालन ठीक है। अच्छा अच्छा चलो जी माशाल्लाह। जायका कैसा वा? बेहतरीन। देखो जी टेस्ट करो मुर्गी के नाल टिंडे टिंडे। माशाल्लाह माशाल्लाह। आ जाओ जी आ जाओ, जिन्हें खाना खाना ते आ जाओ, बिस्मिल्लाह करो। ਚਲੋ ਜੀ ਅਸੀਂ ਵੀ ਖਾਣਾ ਖਾ ਲਈਏ। ਜਿੰਨੇ ਖਾਣਾ ਖਾਣਾ ਤੇ ਤਸ਼ਰੀਫ ਲੈ ਆਵੇ ਸਾਡੇ ਨਾਲ। ਲੋ ਜੀ ਸਾਡੀ ਕਰਮ ਨਵਾਜ਼ੀ ਇਹ ਵੀ ਹੈਗੀ ਹੈ। ਅੱਬੂ ਵੀ ਜਿਹੜਾ ਭਰਪੂਰ ਹਿੱਸਾ ਲੈ ਰਹੇ ਸਮਾਨ ਢਵਾਉਣ ਦੇ ਵਿੱਚ। ਅੱਬੂ ਜੀ ਸ਼ੁਕਰੀਆ, ਅੱਬੂ ਜੀ ਸ਼ੁਕਰੀਆ। ਹੈਲੋ ਜੀ ਅਲਹਮਦੁਲਿਲਾ। ਜਿਵੇਂ ਸ਼ਿਫਟਿੰਗ ਦਾ ਕੰਮ ਸ਼ਮ ਚੱਲ ਰਿਹਾ, ਬੱਚੇ ਜਿਹੜੇ ਆ ਨਾ ਇਹਨਾਂ ਦੀ ਆਪਣੀ ਡਿਊਟੀ ਹੁੰਦੀ ਹੈ ਤੇ ਇਹ ਡਿਊਟੀ ਦੇਣ ਆ ਗਏ ਅਸੀਂ। ਆ ਦੇਖੋ ਇਹਨਾਂ ਨੂੰ ਸਭ ਤੋਂ ਪਹਿਲੇ ਨਾ ਚੀਜ਼ ਲੈ ਕੇ ਦਿਓ। ਕਿਵੇਂ ਜੀ? अस्सलाम वालेकुम, ਕੀ ਹਾਲ ਚਾਲ ਆ? ਬੱਚਿਆਂ ਦੀ ਡਿਊਟੀ ਕਿਵੇਂ ਆ? ਬੜੀ ਸਖਤ ਹੈ ਨਾ। ਇਹ ਦੇਖੋ ਜੀ ਬੱਚੇ ਲੱਗੇ ਹੋਏ ਨੇ, ਕਹਿੰਦੇ ਸਾਨੂੰ ਪਹਿਲੇ ਜਿਹੜੀ ਹੈ ਨਾ ਚੀਜ਼ ਲੈ ਦਿਓ, ਬਾਕੀ ਕੰਮ ਜਿਹੜੇ ਨੇ ਬਾਅਦ। अब्दुल रहीम क्या लेना है? अच्छा लो लो। जन्नत फातिमा आपने? चलो जी माशाल्लाह भाई ने ਬੱਚਿਆਂ ਵਾਸਤੇ ਚੀਜ਼ਾਂ ਚੂਜ਼ਾਂ ਰੱਖੀਆਂ ਔਰ ਮਾਸ਼ਾਅੱਲਾ ਕਮਾਲ ਕੀਤਾ ਹੋਇਆ ਹੈ। ਤੇ ਕੀ ਬਾਤ ਹੈ ਜੀ, ਜ਼ਬਰਦਸਤ ਮਾਸ਼ਾਅੱਲਾ। ਤੇ ਚਲੋ ਜੀ ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ ਤੇ ਅੱਲਾ ਨਿਗਹਿਬਾਨ।